ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਰ। ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਅਤੇ ਜੁਡੀਸ਼ਰੀ ਇੱਕ ਆਜ਼ਾਦ ਸੰਸਥਾ ਹੈ। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ। ਪਿਛਲੇ 64 ਸਾਲਾਂ ਵਿੱਚ ਇਹ ਵੇਖਣ ਵਿੱਚ ਆਇਆ ਹੈ ਕਿ ਸਿਆਸੀ ਦਬਾਅ ਹੇਠ ਬਹੁਤ ਸਾਰੇ ਝੂਠੇ ਕੇਸ ਰਜਿਸਟਰ ਕੀਤੇ ਜਾਂਦੇ ਹਨ। ਪੁਲਿਸ ਫੋਰਸ ਝੂਠੇ ਗਵਾਹ ਤੇ ਸਬੂਤ ਵੀ ਖੜੇ ਕਰ ਦਿੰਦੀ ਹੈ। ਜੁਡੀਸ਼ਰੀ ਵੱਲੋਂ ਕਈ ਵਾਰ ਇਹਨਾਂ ਸਬੂਤਾਂ ਤੇ ਗਵਾਹ ਦੇ ਆਧਾਰ ਤੇ ਬੇਗੁਨਾਹ ਵੀ ਗੁਨਾਹਗਾਰ ਬਣਾ ਦਿੱਤੇ ਜਾਂਦੇ ਹਨ। ਵਿਸ਼ੇਸ਼ ਕਰ ਪਿਛਲੇ 30 ਸਾਲਾਂ ਵਿੱਚ ਸਿੱਖਾਂ ਦੇ ਨਾਲ ਖਾਸ ਤੌਰ ਤੇ ਇਹ ਕੁਝ ਵਾਪਰਦਾ ਰਿਹਾ ਹੈ। ਇਸ ਪ੍ਰੋਸੈਸ ਵਿੱਚ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਏ ਗਏ ਜਾਂ ਸਖਤ ਕਾਨੂੰਨਾਂ ਦੀ ਆੜ ਵਿੱਚ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਉਹਨਾਂ ਦਾ ਨਾਮ ਐਡਵੋਕੇਟ ਵਰਜਿੰਦਰ ਸਿੰਘ ਲੂੰਬਾ ਹੈ ਅਤੇ ਇਹ ਚੰਡੀਗੜ੍ਹ ਬੇਸਡ ਹਨ। ਇਹਨਾਂ ਨੇ ਮੋਹਾਲੀ ਦੀ ਜ਼ਿਲ੍ਹਾ ਕਚਹਿਰੀ ਵਿੱਚ ਇੱਕ ਖਾਸ ਕੇਸ ਜਿੱਤਿਆ ਹੈ। ਇਸ ਕੇਸ ਵਿੱਚ 9 ਬੇਗੁਨਾਹ ਸਿੱਖਾਂ ਨੂੰ ਕਾਨੂੰਨ ਦੀਆਂ ਅੱਡ-ਅੱਡ ਧਾਰਾਂ ਥੱਲੇ 2010 ਵਿੱਚ ਫੜਿਆ ਗਿਆ ਸੀ। ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਹਨਾਂ ਕੋਲੋਂ 3 ਕਿਲੋ RDX, ਹੈਂਡਗਨ ਤੇ 1 ਲੱਖ ਰੁਪਇਆ ਕੈਸ਼ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਹ ਸਿੱਖ 2010 ਵਿੱਚ ਨਵੀਂ ਦਿੱਲੀ ਵਿੱਚ ਹੋ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਧਮਾਕੇ ਕਰਨਾ ਚਾਹੁੰਦੇ ਹਨ। ਪਿਛਲੇ ਕੱਲ ਮਾਨਯੋਗ ਅਦਾਲਤ ਵੱਲੋਂ ਦਿੱਤੇ ਫੈਸਲੇ ਵਿੱਚ ਇਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਹ ਕੇਸ ਆਪਣੇ ਆਪ ਵਿੱਚ ਬੜੀ ਮਹੱਤਤਾ ਰੱਖਦਾ ਹੈ, ਜਿਸ ਨੂੰ ਐਡਵੋਕੇਟ ਵਰਜਿੰਦਰ ਸਿੰਘ ਲੂੰਬਾ ਜੀ ਨੇ ਲੜਿਆ ਅਤੇ ਜਿੱਤ ਹਾਸਲ ਕੀਤੀ। ਵੀਅਰਸ, ਅੱਜ ਅਸੀਂ ਲੂੰਬਾ ਜੀ ਨਾਲ ਇਸ ਕੇਸ ਅਤੇ ਹੋਰ ਉਹਨਾਂ ਦੀਆਂ ਮਨੁੱਖੀ ਹੱਕਾਂ ਲਈ ਕੀ ਸੇਵਾਵਾਂ ਹਨ, ਇਸ ਬਾਰੇ ਗੱਲਬਾਤ ਕਰਾਂਗੇ। ਇਸ ਵੇਲੇ ਲੂੰਬਾ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ। ਜੀ ਲੂੰਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੂੰਬਾ ਜੀ, ਤੁਹਾਡਾ ਟੀਵੀ 84 ਦੇ ਦਰਸ਼ਕਾਂ ਤੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਲੂੰਬਾ ਜੀ, ਸਭ ਤੋਂ ਪਹਿਲਾਂ ਅੱਜ ਸਾਡੇ ਦਰਸ਼ਕਾਂ ਨੂੰ ਇਸ ਕੇਸ ਬਾਰੇ, ਜਿਸ ਵਿੱਚ ਤੁਸੀਂ ਜਿੱਤ ਹਾਸਲ ਕੀਤੀ ਹੈ, ਵੇਰਵੇ ਸਹਿਤ ਜਾਣਕਾਰੀ ਦਿਓ। ਹਾਂਜੀ, ਇਹ ਕੇਸ ਮਾਰਚ 2010 ਤੋਂ ਉਹਨਾਂ ਦਿਨਾਂ ਵਿੱਚ ਕਾਮਨਵੈਲਥ ਗੇਮਸ ਇੰਡੀਆ ਵਿੱਚ ਹੋਣ ਵਾਲੀਆਂ ਸਨ। ਇਸ ਕੇਸ ਤੇ ਫੈਕਟ ਹੈ ਨਾ, ਇੱਥੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਇੱਕ ਕਥਾਵਾਚਕ ਹੁੰਦੇ ਸੀ, ਯੰਗ 23 ਸਾਲ ਦੇ ਪਰਸੋਤਮ ਸਿੰਘ ਜੀ। ਇਹਨਾਂ ਨੇ ਪਰਸੋਤਮ ਸਿੰਘ ਜੀ ਉੱਥੇ ਗਏ ਸੀ ਪੌਂਟਾ ਸਾਹਿਬ ਕਥਾ ਕਰਨ ਜੀ। ਉਧਰੋਂ ਦਿੱਲੀ ਪੁਲਿਸ ਵਾਲੇ ਇਹਨਾਂ ਨੂੰ ਚੁੱਕ ਕੇ ਲੈ ਆਏ ਤੇ ਬਾਅਦ ਵਿੱਚ ਪੰਜਾਬ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਸੀ। ਮਗਰ ਪੰਜਾਬ ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਸੌ ਕੀਤੀ ਜੀਰਕਪੁਰ ਤੇ ਨਾਭਾ ਸਾਹਿਬ ਤੋਂ, ਤੇ ਇਹਨਾਂ ਦੇ ਉੱਤੇ ਇੱਕ ਰਿਵਾਲਵਰ ਤੇ 3 ਕਾਰਤੂਸਾਂ ਦੀ ਰਿਕਵਰੀ ਵੀ ਦਿਖਾ ਦਿੱਤੀ। ਫਰਦਰ ਕਸਟਡੀ ਤੋਂ ਬਾਅਦ 5 ਹੈਂਡ ਗ੍ਰਨੇਡਾਂ ਦੀ ਰਿਕਵਰੀ ਦਿਖਾ ਦਿੱਤੀ। ਇਹਨਾਂ ਉੱਤੇ ਇਲਜ਼ਾਮ ਲਗਾਇਆ ਇਹ ਹੋਰ ਜਿਹੜੇ ਮਿਲੀਟੈਂਟ ਨੇ ਉਹਨਾਂ ਨਾਲ ਮਿਲ ਕੇ ਬੰਬ ਧਮਾਕੇ ਕਰਨਾ ਚਾਹੁੰਦੇ ਸੀ, ਤੇ ਇਹਨਾਂ ਨੇ 1 ਲੱਖ ਰੁਪਇਆ ਉਹਨੂੰ ਹਰਮਿੰਦਰ ਸਿੰਘ ਨੂੰ ਦੇਣਾ ਚਾਹੁੰਦੇ ਸੀ, ਜਦਕਿ ਹਰਮਿੰਦਰ ਸਿੰਘ ਮੌਕੇ ਤੋਂ ਫੜੇ ਨਹੀਂ ਸੀ ਗਏ। ਹਾਂਜੀ। ਇਸ ਤੋਂ ਇਲਾਵਾ ਇਹਨਾਂ ਨੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ 7 ਹੋਰ ਮੁੰਡਿਆਂ ਨੂੰ ਲੈ ਆਇਆ ਸੀ। ਉਹਨਾਂ ਵਿੱਚੋਂ 3 ਜਣੇ ਪਹਿਲਾਂ ਹੀ ਉਹ 3 ਸਾਲ ਤੋਂ ਜੇਲ੍ਹ ਵਿੱਚ ਬੰਦ ਸੀ, ਨਾਭਾ ਜੇਲ੍ਹ ਵਿੱਚ ਜੀ। ਤੇ ਨਾਲ 3 ਕਿਲੋ RTX ਫਿਰੋਜ਼ਪੁਰ ਤੋਂ ਰਿਕਵਰੀ 100 ਕਰਕੇ ਇਹਨਾਂ ਨੇ ਪਾ ਦਿੱਤਾ ਸੀ। ਇਹਨਾਂ ਵਿੱਚੋਂ ਇੱਕ ਜਿਹੜੇ NRI ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਨਿਰਮਲ ਸਿੰਘ, ਉਹਨਾਂ ਉੱਤੇ 5 ਲੱਖ ਦਾ ਇਨਾਮ ਰੱਖਿਆ ਗਿਆ। ਉਹਨਾਂ ਕੇਸਾਂ ਵਿੱਚ ਜਿਨ੍ਹਾਂ ਵਿੱਚੋਂ 20 ਸਾਲ ਪਹਿਲੇ ਬਰੀ ਹੋ ਚੁੱਕੇ ਸੀ ਜੀ ਜੀ। ਤੇ ਉਹਨਾਂ ਨੂੰ ਉੱਤਰਾਖੰਡ ਤੋਂ ਇਹ ਫੜ ਕੇ ਲੈ ਆਏ ਸੀ। ਹਾਂਜੀ। ਇਸ ਤੋਂ ਇਲਾਵਾ ਉਹਨਾਂ ਦੇ ਘਰ ਵਿੱਚ ਕਾਫੀ ਪੁਲਿਸ ਨੇ ਲੁੱਟ ਮਾਰ ਕੀਤੀ ਸੀ। 10 ਤੋਂ 20 ਲੱਖ ਰੁਪਏ ਦਾ ਕੀਮਤੀ ਸਮਾਨ ਤੇ ਕੇਸ ਲੈ ਗਏ ਸੀ ਜੀ ਜੀ ਜੀ। ਇਸ ਤੋਂ ਬਾਅਦ ਇਹਨਾਂ ਨੇ ਅਨਲੌਫੁਲ ਐਕਟੀਵਿਟੀਜ਼, ਐਕਸਪਲੋਸਿਵ ਸਬਸਟੈਂਸ ਐਕਟ ਤੇ ਆਰਮਸ ਐਕਟ ਦੇ ਥੱਲੇ ਕੇਸ ਪਾਇਆ ਸੀ, ਬਗੈਰ ਕਿਸੇ ਪਰਮਿਸ਼ਨ ਲੈ ਬਗੈਰ। ਮਾਨਯੋਗ ਕੋਰਟ ਨੇ ਇਹਨਾਂ ਨੂੰ ਐਵੀਡੈਂਸ, ਲੈਕ ਆਫ ਐਵੀਡੈਂਸ ਤੇ ਬੇਸ ਉੱਤੇ ਬਰੀ ਕਰ ਦਿੱਤਾ। ਇਸ ਕੇਸ ਵਿੱਚ
ਸੁਪਰੀਮ ਕੋਰਟ ਤੇ ਜਾਂ 3 ਜੱਜਮੈਂਟਾਂ ਐਪਲੀਕੇਬਲ ਹੋਈਆਂ ਸੀ। ਇੱਕ ਮਰਕੰਟੇ ਕਾਰਟ ਚੋਂ ਨੇ 2011 ਵਿੱਚ ਅਨਲॉफुल ਐਕਟੀਵਿਟੀ ਤੇ ਉੱਤੇ ਕਾਫੀ ਲੈਂਡਮਾਰਕ ਜੱਜਮੈਂਟ ਦਿੱਤੀ ਸੀ ਜੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਤੋਂ ਜੱਗਾ ਸਿੰਘ ਵਰਸੀ ਸਟੇਟ ਆਫ ਪੰਜਾਬ ਸੀ 1999 ਤੋਂ ਜੀ। ਤੇ ਦਿੱਲੀ ਹਾਈ ਕੋਰਟ ਦਾ ਡਿਸੀਜਨ ਇੱਕ ਹੋਰ ਸੀ ਮੁਹੰਮਦ ਇਕਬਾਲ ਵਰਸੀ ਸਟੇਟ। ਇਹ ਤਿੰਨੋਂ ਤੇ ਤਿੰਨੋਂ ਇਸ ਕੇਸ ਵਿੱਚ ਐਪਲੀਕੇਬਲ ਸਾਬਤ ਹੋਏ ਸੀ। ਜੀ ਜੀ। ਤੇ ਲੰਬਾ ਸਾਹਿਬ, ਜਿਸ ਤਰ੍ਹਾਂ ਤੁਸੀਂ ਪੂਰੇ ਕੇਸ ਦਾ ਵੇਰਵਾ ਦਿੱਤਾ, ਪਰ ਜਿਸ ਤਰ੍ਹਾਂ 9 ਜਿਹੜੇ ਬੇਗੁਨਾਹ ਸਿੱਖ ਸੀਗੇ ਜਿਨ੍ਹਾਂ ਕੋਲ ਇੰਨਾ RDX ਫੜਿਆ ਗਿਆ, ਇੰਨਾ 1 ਲੱਖ ਕਹਿੰਦੇ ਸੀ ਰੁਪਇਆ ਫੜਿਆ ਗਿਆ, ਤੁਸੀਂ ਇਸ ਪੂਰੇ ਕੇਸ ਨੂੰ ਕਿਵੇਂ ਟੈਕਲ ਕੀਤਾ? ਕਿਉਂਕਿ ਉਹਨਾਂ ਨੇ ਵੀ ਕਾਫੀ ਦੂਸਰੇ ਪਾਸੇ ਵੀ ਕਾਫੀ ਉਹਨਾਂ ਨੇ ਸਬੂਤ ਸਾਡੇ ਸਾਹਮਣੇ ਰੱਖੇ ਸੀਗੇ। ਤੁਸੀਂ ਸਭ ਕੁਝ ਆਪਣੇ ਸਬੂਤ ਕਿਸ ਤਰ੍ਹਾਂ ਸਾਹਮਣੇ ਰੱਖੇ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਹਾਂਜੀ, ਇਸ ਮਾਮਲੇ 'ਚ ਸਾਰਿਆਂ ਨਾਲੋਂ ਪਹਿਲਾਂ ਨਿਰਮਲ ਸਿੰਘ ਤੇ ਹਰਮਿੰਦਰ ਸਿੰਘ ਤੇ ਕੇਸ ਵਿੱਚ ਹਰਮਿੰਦਰ ਸਿੰਘ ਉੱਤੇ ਸਿੰਗਾਰ ਪੰਪ ਕਾਂਡ ਦਾ ਕੇਸ ਵੀ ਚੱਲਦਾ ਪਿਆ ਵਾ। ਹਰਮਿੰਦਰ ਸਿੰਘ ਨੂੰ ਪੁਲਿਸ ਕਸਟਡੀ 'ਚ ਉਹਦੀ ਲੱਤ ਤੋੜ ਦਿੱਤੀ ਸੀ, ਬੜਾ ਸਵੇਅਰ ਇੰਜਰਡ ਹੋਏ ਸੀ। ਜਿਹੜੇ ਨਿਰਮਲ ਸਿੰਘ ਸਨ ਉਹਨਾਂ ਦਾ ਕੋਈ ਤਾਲੁਕ ਹੀ ਨਹੀਂ, ਉਹ ਤੇ ਆਪਣੇ ਘਰ ਆਏ ਸੀ, ਗ੍ਰੀਸ ਵਿੱਚ ਉਹ ਜੌਬ ਕਰਦੇ ਸੀ, NRI ਸਨ। ਹਾਂਜੀ, ਉਹਨਾਂ ਨੂੰ ਇਹਨਾਂ ਨੇ ਪਕੇ ਕਿਸੇ ਮਤਲਬ ਤੋਂ ਅਰੈਸਟ ਕਰ ਲਿਆ। ਫਿਰ ਇਹ ਕਿਹਾ ਇਹ ਉਹ ਇੱਥੇ ਧਮਾਕਾ ਕਰਨ ਆਏ ਨੇ। ਜਿਹੜੇ ਬੰਦੇ ਨੇ ਇਨਫੋਰਮੇਸ਼ਨ ਦਿੱਤੀ ਸੀ ਉਹਨੂੰ ਵੀ ਗ੍ਰਿਫਤਾਰ ਕੀਤਾ, ਬਾਅਦ ਵਿੱਚ ਉਹਨੂੰ ਆਪ ਹੀ ਇਹਨਾਂ ਨੇ ਕਹਿ ਦਿੱਤਾ ਅਸੀਂ ਝੂਠਾ ਫੜਿਆ ਹੈ। ਦੂਸਰੀ ਗੱਲ ਇਹ ਸੀ ਜਿੰਨੇ ਵੀ ਹੈਂਡ ਗ੍ਰਨੇਡ ਸੀ ਉਹਨਾਂ ਨੂੰ ਇਹਨਾਂ ਨੇ ਨਾ ਟੈਸਟਿੰਗ ਕਰਵਾਈ ਨਾ ਕੋਰਟ 'ਚ ਲੈ ਕੇ ਆਏ ਜਿੰਨਾ ਵੀ ਰਿਕਵਰਡ ਮਟੀਰੀਅਲ ਸੀ। ਹਾਂਜੀ, ਵਿਦਆਊਟ ਟੈਸਟਿੰਗ ਕੇ ਸਾਰਾ ਕੇਸ ਹੈ ਕਰਦੇ ਰਹੇ ਨੇ। ਕ੍ਰਿਮੀਨਲ ਕੇਸਿਸ 'ਚ ਜਿਹੜਾ ਐਕਸਪਰਟ ਓਪੀਨੀਅਨ ਐਕਸਪਰਟ ਰਿਪੋਰਟ ਹੁੰਦੀ ਹੈ ਉਹ ਮਸਟ ਹੁੰਦੀ ਹੈ, ਉਹਨਾਂ ਤੋਂ ਬਗੈਰ ਸਾਰਾ ਕੇਸ ਚੱਲਦਾ ਰਿਹਾ ਹੈ। ਇਹ ਸਾਰੇ ਤੇ ਸਾਰੇ 4 ਸਾਲ ਤੱਕ ਜੇਲ੍ਹ 'ਚ ਰਹੇ ਨੇ। ਜੀ ਜੀ ਜੀ। ਤੇ ਲੁੰਮਾ ਜੀ, ਤੁਹਾਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ। ਤੁਸੀਂ ਸਾਡੇ 9 ਸਿੱਖ ਭਰਾਵਾਂ ਨੂੰ ਜੇਲ੍ਹ ਦੇ ਵਿੱਚ ਛੁਡਾਇਆ, ਬਿਕੋਜ਼ ਕਾਫੀ ਸਾਰੇ ਸਾਡੇ ਭਰਾ ਜੇਲ੍ਹ ਦੇ ਵਿੱਚ ਹਨ ਜਿਨ੍ਹਾਂ ਨੂੰ ਮੌਤ ਦੀਆਂ ਸਜ਼ਾਵਾਂ ਵੀ ਹੋ ਰਹੀਆਂ ਨੇ, ਕਾਫੀ ਬੇਗੁਨਾਹ ਮਾਰੇ ਵੀ ਗਏ ਨੇ, ਪਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ। ਤੇ ਲੁੰਮਾ ਜੀ, ਅਸੀਂ ਹੁਣ ਬਾਕੀ ਆਪਣੇ ਕੁਐਸਚਨਾਂ ਵੱਲ ਜਾਣੇ। ਜਿਵੇਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਹੋਰ ਕਿਹੜੇ ਮਨੁੱਖੀ ਹੱਕਾਂ ਲਈ ਅਹਿਮੀਅਤ ਰੱਖਣ ਵਾਲੇ ਕੇਸਿਸ ਵੀ ਤੁਸੀਂ ਲੜ ਰਹੇ ਹੋ, ਇਸ ਬਾਰੇ ਵੀ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਹਾਂਜੀ, ਇਸ ਤੋਂ ਇਲਾਵਾ ਲੁਧਿਆਣੇ 2 ਕੇਸ ਕਾਫੀ ਸੀਰੀਅਸ ਨੇਚਰ ਤੇ ਚੱਲ ਰਹੇ ਨੇ। ਉਹਨਾਂ ਵਿੱਚੋਂ ਜਿਹੜੇ 4 ਮੁੰਡੇ ਨੇ, ਹਰਮਿੰਦਰ ਸਿੰਘ ਦੇ ਨਾਲ 3 ਮੁੰਡੇ ਨੇ, ਉਹਨਾਂ ਤੇ ਉਹ ਵਿਕਟਿਮਸ ਨੇ 2009 ਵਿੱਚ ਦਸੰਬਰ 2009 ਵਿੱਚ ਇਹਨਾਂ ਨੂੰ ਬੁਲੇਟ ਇੰਜਰੀਜ਼ ਹੋਈਆਂ ਸਨ। ਆਸੂਤੋਸ ਤੇ ਸਮਾਗਮ ਦੇ ਖਿਲਾਫ ਡੈਮੋਸਟ੍ਰੇਸ਼ਨ ਕਰਦੇ ਹੋਏ ਇਹਨਾਂ 3 ਮੁੰਡਿਆਂ ਨੂੰ ਇਹਨਾਂ ਨੇ ਇਮੀਡੀਏਟਲੀ ਆਫਟਰ 1 ਮੰਥ ਜਦੋਂ ਹਸਪੀਟਲ ਤੋਂ ਡਿਸਚਾਰਜ ਹੋਏ ਨੇ, ਇਹਨਾਂ ਨੇ ਪੁਲਿਸ ਨੇ ਕਾਫੀ ਹਰਾਸ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲੇ ਇਹਨਾਂ ਨੂੰ ਪਟਿਆਲਾ ਪੁਲਿਸ ਨੇ ਤੰਗ ਕੀਤਾ, ਬਾਅਦ ਵਿੱਚ ਘਰੋਂ ਚੁੱਕੇ ਇਹਨਾਂ 3 ਮੁੰਡਿਆਂ ਨੂੰ ਲੈ ਕੇ ਤੇ ਇਹ ਸ਼ੋਅ ਕਰ ਦਿੱਤਾ ਇਹਨਾਂ ਨੂੰ ਖੰਨੇ ਤੋਂ ਅਸੀਂ ਫੜਿਆ ਵੇ। ਇਹਨਾਂ ਕੋਲੋਂ 4 ਕਿਲੋ RTX ਤੇ ਕਾਫੀ 2 ਪਿਸਟਲਸ ਤੇ ਇੱਕ AK-47 ਇਹਨਾਂ ਉੱਤੇ ਪਾ ਦਿੱਤੀ ਸੀ। ਜਿਹੜਾ ਦੂਸਰਾ ਕੇਸ ਹੈ ਉਹ ਹੈ ਸਿੰਗਾਰ ਪੰਪ ਕਾਂਡ। ਇਹ ਕੇਸ 2007 ਵਿੱਚ ਹੋਇਆ ਸੀ। ਇਹਦੇ ਵਿੱਚ ਸਿੰਗਾਰ ਪਿਕਚਰ ਹਾਲ ਵਿੱਚ ਪੰਪ ਧਮਾਕਾ ਹੋਇਆ ਸੀ, ਜਿਹਦੇ ਵਿੱਚ 5 ਬੰਦਿਆਂ ਦੀ ਮੌਤ ਹੋਈ ਸੀ। ਮਗਰ ਉਸ ਪੰਪ ਧਮਾਕੇ ਤੇ ਜਿਹੜੀ ਡਿਵਾਈਸ ਹੈ ਉਹ ਮਿਲਦੀ ਹੈ ਜਿਹੜੇ ਹੋਰ ਇੰਡੀਆ 'ਚ ਪੰਪ ਧਮਾਕੇ ਹੋਏ ਜਿਨ੍ਹਾਂ 'ਚ RSS ਤੇ ਜਿਹੜੇ ਟੈਰਰਿਸਟ ਨੇ ਉਹ ਫੜੇ ਗਏ ਨੇ ਤੇ ਉਹਨਾਂ ਉੱਤੇ ਮੁਕੱਦਮਾ ਚੱਲ ਰਿਹਾ ਵਾ। ਹੋਰ ਪਾਸੇ ਜਿੰਨੇ ਮੁਸਲਿਮ ਨੌਜਵਾਨ ਸੀ ਉਹਨਾਂ ਨੂੰ ਤਾਂ ਰਿਹਾ ਕਰ ਦਿੱਤਾ ਗਿਆ, ਮਗਰ ਪੰਜਾਬ ਤੇ ਕੇਸ ਵਿੱਚ ਸਿੰਗਾਰ ਕੇਸ ਵਿੱਚ ਲੁਧਿਆਣੇ ਤੇ ਹੁਣ ਤੱਕ ਸਿੱਖ ਮੁੰਡਿਆਂ ਉੱਤੇ ਮੁਕੱਦਮਾ ਚੱਲਦਾ ਪਿਆ, ਜਿਹਦੇ ਵਿੱਚ ਡੈਥ ਪੈਨਲਟੀ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ ਜਿਹੜਾ ਸਾਰਿਆਂ ਨਾਲੋਂ ਸੀਰੀਅਸ ਕੇਸ ਹੈ ਉਹ 25 ਅਪ੍ਰੈਲ ਨੂੰ ਫਿਕਸ ਹੈ।
ਉਸ ਵਿੱਚ ਪੰਜਾਬ ਵਿੱਚ ਰੇਡੀਓ ਐਕਟੀਵਿਟੀ ਮਟੀਰੀਅਲ ਤੇ ਡਰਿੰਕਿੰਗ ਵਾਟਰ ਵਿੱਚ ਲੀਕੇਜ ਹੈ ਯੂਰੇਨੀਅਮ 238 ਦੀ। ਹਾਂਜੀ ਜਿਹੜੀ ਪੂਰੇ ਤੇ ਪੂਰੇ ਪੰਜਾਬ ਦੀ ਪਾਪੂਲੇਸ਼ਨ ਤੇ ਸਰਵਾਈਵਲ ਨੂੰ ਆਉਣ ਵਾਲੇ 10-15 ਸਾਲ ਵਿੱਚ ਖਤਰਾ ਪੈਦਾ ਕਰ ਸਕਦੀ ਹੈ, ਕਿਉਂਕਿ ਇਸ ਕੇਸ ਵਿੱਚ ਆਲਰੇਡੀ ਅਰਾਊਂਡ 30,000 ਲੋਕ ਸਿਰਫ ਬਠਿੰਡੇ ਏਰੀਏ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਜੀ 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 ਤੇ 3 ਲੱਖ ਲੋਕਾਂ ਨੂੰ ਕੈਂਸਰ ਤੇ ਹੋਰ ਬਿਮਾਰੀਆਂ ਹੋ ਚੁੱਕੀਆਂ ਨੇ, ਬੱਚੇ ਅਪੰਗ ਪੈਦਾ ਹੋ ਰਹੇ ਨੇ ਜਾਂ ਮੈਂਟਲੀ ਡਿਸਆਰਡਰ ਕਾਫੀ ਹੈ ਲੋਕਾਂ ਵਿੱਚ ਜੀ। ਤੇ ਲੰਬਾ ਸਾਹਿਬ ਜਿਸ ਤੁਸੀਂ ਗੱਲ ਕੀਤੀ ਹੈ ਕਿ ਮਾਲਵੇ ਦੇ ਏਰੀਏ ਦੇ ਵਿੱਚ ਤਾਂ ਮਿੱਟੀ ਦੇ ਵਿੱਚ ਤਾਂ ਪਾਣੀ ਦੇ ਵਿੱਚ ਯੂਰੇਨੀਅਮ ਫੈਲਿਆ ਹੋਇਆ ਹੈ ਤਾਂ ਕਾਫੀ 30,000 ਤੋਂ ਜ਼ਿਆਦਾ ਵੀ ਮੌਤਾਂ ਹੋ ਗਈਆਂ ਹਨ, ਪਰ ਜਿਹੜੀ ਸਰਕਾਰ ਹੈ ਉਸ ਇਸ ਵਿੱਚ ਕੀ ਕਰ ਸਕਦੀ ਹੈ, ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ। ਇਹਦਾ ਮੇਨ ਕਾਰਨ ਹੈ ਅਨਸੇਫ ਕਾਰਟਿਡ ਥਰਮਲ ਪਲਾਂਟ, ਇੱਕ ਵੱਡਾ ਕਾਰਨ ਹੈ। ਹੋਰ ਵੀ ਕਾਰਨ ਹੋ ਸਕਦੇ ਨੇ ਮਗਰ ਇਹ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਉਹ ਫੈਲੀ ਜਾ ਰਿਹਾ ਹੈ ਜੀ। ਸਰਕਾਰ ਹੋਰ ਥਰਮਲ ਪਲਾਂਟ ਲਗਾਈ ਜਾ ਰਹੀ ਹੈ, ਜਦਕਿ 2007 ਵਿੱਚ USA ਵਿੱਚ ਵੀ ਨਿਊਕਲੀਅਰ ਸਾਇੰਟਿਸਟਾਂ ਨੇ ਕਿਹਾ ਸੀ ਥਰਮਲ ਪਲਾਂਟ ਤੋਂ ਜਿਹੜੀ ਪੋਲਿਊਸ਼ਨ ਹੈ ਉਹ ਨਿਊਕਲੀਅਰ ਪਲਾਂਟ ਤੋਂ ਜਾਂ ਤਾਂ ਲੀਕੇਜ ਦਾ ਲੈਵਲ ਹਾਈ ਮੰਨਿਆ ਜਾਂਦਾ, ਸੈਵਰਲ ਟਾਈਮਸ ਹਾਈ ਮੰਨਿਆ ਜਾਂਦਾ ਹੈ। ਹਾਂਜੀ ਇਸ ਤੋਂ ਇਲਾਵਾ ਜਿਹੜੇ ਕੈਂਸਰ ਰੋਗ ਹੈ ਪੰਜਾਬ ਵਿੱਚ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ। ਕੈਂਸਰ ਤੋਂ ਇਲਾਵਾ ਜਿਹੜੇ ਅਨਬੋਰਨ ਬੇਬੀਜ਼ ਤੇ ਡਿਸਆਰਡਰਸ ਨੇ ਉਹ ਵੀ ਬੜੀ ਤੇਜ਼ੀ ਨਾਲ ਫੈਲ ਰਹੇ ਨੇ ਜੀ। ਇਹ ਪ੍ਰੀਲਿਮਿਨਰੀ ਰਿਪੋਰਟ ਹੈ 16,000 ਤੋਂ 30,000 ਮੌਤਾਂ ਮਾਲਵੇ ਦੀਆਂ। ਹੋਰ ਪਾਸੇ ਕਿੰਨੀਆਂ ਮੌਤਾਂ ਹੋਈਆਂ ਨੇ ਇਸ ਬਾਰੇ ਕਹਿ ਰਹੇ ਨੇ ਅਸੀਂ ਐਸਟੀਮੇਟ ਕਰ ਰਹੇ ਹਾਂ ਜੀ ਜੀ ਬਿਲਕੁਲ। ਜੇ ਪੂਰਾ ਐਸਟੀਮੇਟ ਹੋਏ ਇਹ ਕੈਜੁਅਲਟੀ ਫਿਗਰ ਲੱਖਾਂ ਤੱਕ ਪਹੁੰਚ ਸਕਦੀ ਹੈ। ਹਾਂਜੀ ਹਾਂਜੀ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਲੰਬਾ ਜੀ, ਇਹ ਮਾਲਵੇ ਦਾ ਜਿਹੜਾ ਮਸਲਾ ਹੈ ਪਾਣੀਆਂ ਦਾ ਮਸਲਾ, ਪਾਣੀ ਤੇ ਜਿਹੜੇ ਮਿੱਟੀ ਦੇ ਵਿੱਚ ਯੂਰੇਨੀਅਮ ਹੈ, ਇਟਸ ਬਹੁਤ ਜ਼ਿਆਦਾ ਗੰਭੀਰ ਮਸਲਾ ਹੈ। ਸਾਨੂੰ ਸਾਰਿਆਂ ਨੂੰ ਚੁਕੰਨਾ ਰਹਿਣਾ ਚਾਹੀਦਾ ਕਿ ਸਾਨੂੰ ਵੈਸੇ ਜਿਹੜੇ ਮਾਲਵੇ ਦੇ ਸਾਡੇ ਭਰਾ ਨੇ ਉਹਨਾਂ ਦੀ ਹੈਲਪ ਵੀ ਕਰਨੀ ਚਾਹੀਦੀ ਹੈ। ਪਰ ਇਸ ਪੂਰੇ ਮੁੱਦੇ ਦੇ ਉੱਪਰ ਅਸੀਂ ਤੁਹਾਨੂੰ ਇੱਕ ਹੋਰ ਵਿਸ਼ੇਸ਼ ਇੰਟਰਵਿਊ ਕਰਨਾ ਚਾਹਾਂਗੇ ਬਿਕੋਜ਼ ਸਾਡੇ ਬਹੁਤ ਸਾਰੇ ਦਰਸ਼ਕ ਨੇ ਜਿਨ੍ਹਾਂ ਕੋਲ ਹਾਲੇ ਬਹੁਤ ਸਾਰੇ ਸਵਾਲ ਨੇ ਇਸ ਮੁੱਦੇ ਦੇ ਉੱਪਰ, ਪਰ ਸਾਡਾ ਹੁਣ ਵਕਤ ਇਸ ਵੱਲ ਬ੍ਰੇਕ ਵੱਲ ਜਾ ਰਿਹਾ। ਲੰਬਾ ਜੀ ਤੁਹਾਡੇ ਕੋਲ ਅੱਜ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 the now. We'll be right back after a short break.